ਤੰਦੂਰ ਮਾਈ ਨੇ ਤਾ ਲਿਆ ਹੁਣ ਠੀਕ ਹੈ। ਇੱਧਰ ਬਲਪੀ ਅਜ ਵਿੱਚ ਅੱਗ ਤੰਦੂਰ ਦੇ ਭਾਂਬੜਾਂ ਵਾਲੀ ਲੈ ਕਿਹੜੀ ਗੱਲ ਆ। ਚਲੋ ਲਾਓ ਹਾਂ ਘੁੱਟ। ਸੱਚੀ ਦਾ ਮੂੰਹ ਹੈ ਨਿੱਕਾ ਇਹ ਚੈੱਕ ਕਰੋ ਚਿੰਬੜ ਗਈ ਬਹੁਤੀ ਉੱਤੇ ਲਾਤੀ ਤੁਸੀਂ। ਰਾਤੀ ਐਵੇਂ ਅਚਾਨਕ ਤਬੀਅਤ ਖਰਾਬ ਕਰਕੇ ਬਹਿ ਗਏ ਤੁਸੀਂ। ਪਤਾ ਨਹੀਂ ਕੀ ਹੋਇਆ ਰਾਤੀ ਮੈਂ ਤਾਂ ਕੋਈ ਸ਼ੈ ਨਹੀਂ ਖਾਧੀ ਤੇ ਰੱਬ ਜਾਣਦਾ ਹੈ। ਹੋਰ ਆ ਕੇ ਰੋਟੀ ਖਾਧੀ 2 ਮੁਰਗੀਆਂ। अस्सलाम वालेकुम जी की हाल चाल है। उम्मीद है कि सारे खैर खरीद ना हो गए, सेहत भी ठीक होगी। भरा ने कर लिया बहुत ज़्यादा ब्रेक 2 दिन की छुट्टी करके तारा भरा वापस आ रहा है अल्हम्दुलिल्लाह किसी ने मैंने मिस नहीं किया। मैंने इस चीज़ की बहुत ज़्यादा खुशी नहीं है ठीक है। अज तुहाडा भरा मोटे ते साफा रख के प्योर देसी जट बन के व्लॉग बनाएगा। भाई सुबह हो गई है अल्हम्दुलिल्लाह, सूरज बाहर चढ़ गया 8:30 बजे का टाइम है। भरा तुहाडा बांगा वाले का उठा है ठीक है। तो इधर बेबे छिल रही है आंडे भी मैं उबाल के देते तुहाडा भरा फुल मेहनत कर रहा है अजकल, फुल खिदमत किए जा रहे हैं। आज सब सुनाओ की हाल है ठीक है, सेहत तबीयत बेहतर है A1 ਨੂੰ ਉਮੀਦ ਕਰਦੇ ਮੇਰੇ ਸਾਰੇ ਧੀਆਂ ਪੁੱਤਰ ਤਬੀਅਤ ਨਾਲ ਅੱਲਾਹ ਸਭ ਨੂੰ ਤੰਦਰੁਸਤੀ ਦੇਵੇ ਆਮੀਨ ਸੁਮਾ ਆਮੀਨ। ਹੁਣ ਇਸ ਟਾਈਮ ਹੋ ਗਿਆ ਜੀ ਨਾਸ਼ਤੇ ਦਾ ਟਾਈਮ ਠੀਕ ਹੈ। ਅੰਡੇ ਬੋਇਲ ਕਰਕੇ ਮਾਂ ਜੀ ਨੂੰ ਦੇ ਦਿੱਤੇ। ਇੱਧਰ ਤੁਹਾਡੇ ਭਰਾ ਨੇ ਰੱਖ ਲਈ ਜੀ ਚਾਹ ਠੀਕ ਹੈ। ਚਾਹ ਕੀ ਮਾਂ ਜੀ ਤੇ ਚਾਹ ਨਹੀਂ ਪੀਂਦੇ, ਮਾਂ ਜੀ ਨੇ ਪੀਣਾ ਹੈ ਦੁੱਧ ਦਾ ਕੱਪ ਇੱਕ ਸਵੇਰ ਠੀਕ ਹੈ। ਹੁਣ ਇਸ ਟਾਈਮ ਨਾਸ਼ਤੇ ਦੇ ਵਿੱਚ ਚਾਹ ਨਹੀਂ ਪੀਂਦੇ ਤੇ ਹੋਰ ਕੋਈ ਚੀਜ਼ ਖਾਣ ਨੂੰ ਜ਼ਿਆਦਾ ਦਿਲ ਨਹੀਂ ਕਰਦਾ। ਤੇ ਹੁਣ ਮੈਂ ਪਹਿਲੇ ਦੁੱਧ ਗਰਮ ਕਰਕੇ 1 ਕੱਪ ਮਾਂ ਜੀ ਵਾਸਤੇ ਕੱਢ ਦਿਆਂ ਦੁੱਧ ਦਾ, ਉਸ ਤੋਂ ਬਾਅਦ 1 ਕੱਪ ਬਣਾਉਣਾ ਆਪਣੇ ਵਾਸਤੇ ਚਾਹ, ਅੰਡਿਆਂ ਦੇ ਨਾਲ ਆਪਾਂ ਚਾਹ ਪੀਵਾਂਗੇ। ਇਹ ਆਪਣਾ ਹੋ ਜਾਏਗਾ ਨਾਸ਼ਤਾ। ਤੇ ਇਹਦੇ ਤੋਂ ਬਾਅਦ ਅੱਜ ਆਪਾਂ ਜਾਣਾ ਹੈ ਇੱਕ ਜਗ੍ਹਾ ਦੇ ਉੱਤੇ ਠੀਕ ਹੈ। ਉੱਥੇ ਕਿੱਥੇ ਜਾਣਾ ਹੈ ਕੀ ਲੈਣ ਜਾਣਾ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਹੀ ਗਿਆ ਹੋਏਗਾ। ਹਾਂਜੀ ਮਾਂ ਜੀ ਸ਼ੁਕਰ ਹੈ ਅੱਲਾਹ ਤਾਲਾ ਦਾ ਅਲਹਮਦੁਲਿਲਾ ਜਿਹੜੀ ਘੜੀ ਲੰਘਦੀ ਚੰਗੀ ਲੰਘਦੀ। ਦੁਆ ਕਰਦੀ ਹਾਂ ਅੱਲਾਹ ਪਾਕ ਸਭ ਨੂੰ ਆਪਣੇ ਹਿਫਜ਼ ਮਾਨ 'ਚ ਰੱਖੇ। ਬੜੀ ਤਬਾਹੀ ਹੋ ਰਹੀ ਆ ਆਪਣੇ ਬੱਚਿਆਂ ਦਾ, ਆਪਣੇ ਮਾਲ ਜਾਨ ਦੀ ਹਿਫਾਜ਼ਤ ਕਰੋ। ਆਪਣੇ ਬੱਚਿਆਂ ਨੂੰ ਇhtiyਾਤ ਨਾਲ ਬਾਹਰ ਭੇਜਿਆ ਕਰੋ। ਬਿਜਲੀ ਆ ਰਹੀ ਹੈ, ਬਾਰਿਸ਼ਾਂ ਪੈਣ ਦੀਆਂ, ਖੰਭਿਆਂ 'ਚ ਬੱਚਿਆਂ ਦੀ ਨੁਕਸਾਨ ਹੋ ਰਿਹਾ। ਉਸ ਤੋਂ ਇਲਾਵਾ ਬੱਚੇ ਅਗਵਾ ਕਰਨ ਵਾਲਾ ਵੀ ਹੇਅਰ ਸਿਸਟਮ ਸ਼ੁਰੂ ਹੋ ਗਿਆ ਤੇ ਬੱਚੇ ਗਵਾਹ ਹੁੰਦੇ ਆ। ਅੱਲਾਹ ਪਾਕ ਸਭ ਨੂੰ ਨੇਕ ਹਦਾਇਤ ਦੇਵੇ ਤੇ ਇਹ ਜ਼ਾਲਮਾਂ ਤੋਂ ਇਨਸਾਨਾਂ ਤੋਂ ਸਾਨੂੰ ਬਚਾਏ। ਕਹਿੰਦੇ ਆ ਦਿਲਾਂ ਨੂੰ ਰਾਹ ਹੁੰਦੇ ਆ। ਰਾਤੀ ਮੈਂ ਸੁੱਤੀ ਆ ਨਾ ਤੇ ਮੈਨੂੰ ਇੱਕੋ ਦਾ ਖਾਬ ਸ਼ਾਇਦ ਮੈਂ ਡਰ ਜੀ ਗਈ। ਕੀ ਖਾਬ ਆਇਆ ਕਿ ਮੇਰੀ ਵੱਡੀ ਭੈਣ ਜਿਹੜੀ ਨਾ ਉਹਦੀ ਤਬੀਅਤ ਠੀਕ ਨਹੀਂ ਹੈਗੀ। ਮੈਂ ਕਿਹਾ ਸ਼ਾਇਦ ਐਵੇਂ ਖਿਆਲ ਜਿਹਾ ਆ ਗਿਆ ਵਾ। ਅੱਲਾ ਕਰਕੇ ਬੇਸ ਹੋ ਗਈ। ਸਵੇਰੇ ਉੱਠੀਆਂ ਉੱਠਦਿਆਂ ਫੋਨ ਕੀਤਾ ਤੇ ਵਾਕਿਆ ਹੀ ਉਹਨਾਂ ਦੀ ਤਬੀਅਤ ਸ਼ੂਗਰ ਬਹੁਤ ਹਾਈ ਹੋਈ ਸੀ। ਕੱਲ੍ਹ ਇਹਨੂੰ ਸਵੇਰੇ ਉਠਾਇਆ ਹੀ ਚੱਲ ਵੇ ਉੱਠ ਤਾਂ ਮਾਂ ਦਾ ਪਤਾ ਲੈ ਕੇ ਆਈਏ ਤੇ ਇਹ ਉੱਠਣ ਦਾ ਨਾਂ ਨਹੀਂ। ਕਿੱਥੋਂ ਉੱਠਦਾ ਵਾ ਧਰੂ ਕੇ ਇਹਨੂੰ ਉਠਾਉਣਾ ਪੈਂਦਾ। ਮਾਂ ਜੀ ਉੱਠਦੇ ਪਿਆ ਹੁਣ ਮੈਂ ਹੁਣ ਇੰਜ ਤਾਂ ਨਾ ਕਹੋ ਮੈਂ ਉੱਠ ਪਿਆ। ਜੇ ਤੁਸੀਂ ਮੈਨੂੰ ਫੌਰੀ ਦੱਸਿਆ ਕਿ ਆਪਾਂ ਜਾਣਾ ਇਸ ਦਾ ਜ਼ਰੂਰੀ ਕੰਮ ਜਾਣਾ ਠੀਕ ਹੈ ਤੇ ਮੈਂ ਫੌਰੀ ਤੇ ਉੱਠ ਪਿਆ। ਹੁਣ ਇਹਨੂੰ ਹੁਣ ਕਹਿੰਦਾ ਪਹਿਲਾਂ ਉਧਰੋਂ ਦੁੱਧ ਉਹ ਗਿਆ ਜੀ। ਅਗਰ ਤੁਹਾਡਾ ਵੀ ਇਸ ਤਰ੍ਹਾਂ ਅਚਾਨਕ ਚਾਹ ਦੁੱਧ ਬਾਹਰ ਰੁੱਲਣ ਲੱਗੇ ਇਹਦਾ ਆਸਾਨ ਨੁਸਖਾ ਹੈਗਾ ਮੇਰੇ ਕੋਲ। ਚੁੱਲ੍ਹਾ ਨਹੀਂ ਛੇਤੀ ਕਰ ਦੋ। ਪਤਾ ਕੀ ਕਰਨਾ, ਥੱਲੇ ਫੂਕ ਮਾਰ ਦੇਣੀ। ਜਦੋਂ ਤੁਸੀਂ ਥੱਲੇ ਫੂਕ ਮਾਰ ਦੋਗੇ ਨਾ ਗੈਸ ਆਟੋਮੈਟਿਕਲੀ ਘਟ ਜਾਏਗਾ। ਮੈਂ ਵਾਲਾ ਨੁਸਖਾ ਸਿੱਖਿਆ ਮਾਸੀ ਬਸ਼ੀਰੋ ਕੋਲ। ਹਾਂਜੀ ਮਾਸੀ ਬਸ਼ੀਰੋ ਅੱਗੇ ਇਹਨੂੰ ਧਰੂ ਕੇ ਠਾਇਆ ਵਾ ਤੇ ਹੁਣ ਕਹਿੰਦਾ ਪਹਿਲਾਂ ਮੈਨੂੰ ਖਾਣ ਨੂੰ ਦੋ ਪਛੇ ਫਿਰ ਮੈਂ ਗਾਂ ਤੋਰਨਾ। ਵੇਖੋ ਜੀ ਸ਼ੇਰ ਜੀ ਜਿਹਦੇ ਤੱਕ ਭੁੱਖਾ ਹੋਵੇ ਸ਼ੇਰ ਤੇ ਨਾ ਹਿਲਦਾ। ਫੋਨ ਕੀਤਾ ਅਲਹਮਦੁਲਿਲਾ ਮਾਂ ਜੀ ਦੀ ਤਬੀਅਤ ਅੱਗੇ ਨਾਲ ਰਿਕਵਰ ਹੋਈ ਹੈ ਠੀਕ ਹੈ। ਤੇ ਹੁਣ ਜਾਂਦੇ ਆ ਪਤਾ ਲੈਣੇ। ਮੈਂ ਕਿਹਾ ਹੁਣ ਕੋਈ ਚਾਹ ਦੁੱਧ ਕਰਕੇ ਜਾਈਏ ਨਾ। ਹੁਣ ਜਾਂਦੇ ਆ ਜਿਹੜਾ ਨਾ ਭੁੱਖ ਲੱਗੀ ਹੋਵੇ ਤੇ ਉੱਥੇ ਜਾਂਦੇ ਮੈਂ ਹੁਣ ਉੱਥੇ ਜਾਂਦਾ ਚਾਹਾਂ ਲੱਭਣ ਲੱਗ ਜਾਵਾਂ ਤੇ ਬਿਹਤਰ ਇਹ ਹੈ ਕਿ ਮੈਂ ਪਹਿਲੇ ਖਾ ਪੀ ਕੇ ਜਾਵਾਂ ਨਾ। ਸਹੀ ਗੱਲ ਆ, ਘਰੋਂ ਪੇਟ ਪੂਜਾ ਕਰਕੇ ਹੀ ਜਾਣਾ ਚਾਹੀਦਾ। ਅੱਗੋਂ ਜਾ ਕੇ ਅਗਲੇ ਭੈਣ ਭਰਾ ਨੂੰ ਤਕਲੀਫ ਨਹੀਂ ਦੇਣੀ। ਹਾਂ ਤੇ ਜਿਸ ਤਰ੍ਹਾਂ ਤੁਸੀਂ 3 ਆਂਡੇ ਰੱਖ ਲਏ ਨੇ ਤੁਹਾਡੀ ਪੇਟ ਪੂਜਾ ਹੋ ਰਹੀ ਹੈ। ਆਂਡੇ ਖਾ ਲਾ ਨਾ ਤੇ ਚਾਹ ਘੁੱਟ ਪੀ। ਮੈਨੂੰ ਗਰੀਬ ਨੂੰ ਕਿੱਥੇ ਲੱਭਣੇ ਨੇ। ਤੁਸੀਂ 3 ਆਂਡੇ ਬੱਚੇ ਪਏ ਸੀ ਫ੍ਰਿਜ 'ਚ 3 ਦੇ 3 ਤੁਸੀਂ ਜਿਹੜੇ ਆਪੇ ਘਮਾਕ ਨੂੰ ਦੇ ਗਲਤ ਕਹਿ ਰਿਹਾ। ਤੁਹਾਨੂੰ ਪਤਾ ਕਿ ਮੈਂ ਆਂਡੇ ਨਹੀਂ ਖਾਂਦੀ, ਇਹ ਹੀ ਖਾਂਦਾ ਆਂਡੇ। ਆ ਇਹਨਾਂ ਦੀ ਜ਼ਰਦੀਆਂ ਕੱਟ ਕੇ ਕੱਢ ਦਿਓ। ਸਾਡੇ ਯਾਰ ਜ਼ਰਦੀਆਂ ਬੜੀਆਂ ਜਮਾ ਹੋਈਆਂ ਪਈਆਂ ਨੇ, ਕਿਸੇ ਨੂੰ ਚਾਹੀਦੀਆਂ ਹੋਣ ਤਾਂ ਦੱਸ ਦਿਆ ਜੇ ਠੀਕ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਜ਼ਰਦੀਆਂ। ਕੱਲ ਉਹ ਕੁੜੀ ਕਹਿੰਦੀ ਸੀ ਮੈਂ ਲੈ ਕੇ ਜਾਣੀਆਂ ਤੇ ਫਿਰ ਚੇਤਾ ਭੁਲਾ ਕੇ ਭੱਜ ਗਏ। ਚਲੋ ਵੱਡੀ ਤੇ ਲੈ ਜੇ ਇਕੱਠੀਆਂ ਕਰ ਦੋ ਇੱਕ ਵਾਰੀ ਜਿਹੜਾ ਨਾ ਬੱਕਰੇ ਦੇ ਵਿੱਚੋਂ ਕੰਜ ਖਾਲੀ ਕਰਕੇ ਚਾਵਲਾਂ ਤੁਹਾਨੂੰ ਜ਼ਰਦੀਆਂ ਤਾਂ ਭਰ ਕੇ ਨਾ ਪੂਰੇ ਬੱਕਰੇ ਦਾ। ਮਾਮੂ ਆਇਆ ਤੇ ਕਹਿੰਦਾ ਮੈਂ ਕਿਹਾ ਘਰੇ ਉਹ ਪਏ ਹੋਏ ਆ ਲੱਡੂ। ਕਹਿੰਦਾ ਸੀ ਖਾ ਲਾ ਇੰਜੋਏ ਕਰ। ਮਾਮੇ ਕਹਿੰਦਾ ਸੀ ਇੰਜੋਏ ਕਰੋ। ਲਓ ਜੀ ਮੈਂ ਇੱਕ ਦਫਾ ਹੁਣ ਰੱਦ ਬਦਲ ਕਰ ਰਿਹਾ। ਦੁੱਧ ਕੱਢ ਕੇ ਕੋਈ ਚੀਨੀ ਪੱਤੀ ਪਾਵਾਂ ਤੇ ਫਿਰ ਤੁਹਾਨੂੰ ਮਿਲਦੇ ਆ। A few moments later ਬਿਸਮਿਲ੍ਲਾ ਜੀ ਨਾਸ਼ਤਾ ਆਪਣਾ ਹੋ ਗਿਆ ਰੈਡੀ ਤੇ ਆਜੋ ਜੀ ਨੇ ਨਾਸ਼ਤਾ ਕਰਨਾ। ਇੱਕ ਆਂਡੇ ਦੇ ਵਿੱਚ ਅੱਜ ਮੈਂ ਜ਼ਰਦੀ ਰਹਿਣ ਦਿੱਤੀ। ਮੈਂ ਕਿਹਾ ਜੀ ਇੰਜੋਏ ਕਰਦੇ ਹਾਂ ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਆਹਾ ਮਾਂ ਜੀ ਮਿੰਟ ਮਾਰੋ ਤੁਰ ਪਵੋ ਹੁਣ ਠੀਕ ਹੈ। ਐ ਮੈਂ ਮੋਟਰਸਾਈਕਲ ਬਾਹਰ ਕੱਢਦਾ ਤੇ ਇਹ ਮਾਮੂ ਦਾ ਪਾਰਸਲ ਵੀ ਫੜ ਲਿਆ ਜੀ। ਮਾਮੂ ਦਾ ਇੱਕ ਆਇਆ ਸੀ ਪਾਰਸਲ। ਉਹ ਸਪਰੇ ਕਿਤੇ ਜਿਹੜਾ ਨਾ ਤੁਸੀਂ ਕਿਹੜੀਆਂ ਟਿੱਡੀਆਂ ਭੁੰਡੀਆਂ ਆਈਆਂ ਰਹਿੰਦੇ ਘਰੋਂ ਬਾਹਰ ਨਿਕਲਣਾ ਪਹਿਲੇ ਕਿੰਗ ਟੌਕਸ ਸੁੱਟਣੀ ਕਰੇ। ਪਤਾ ਨਹੀਂ ਕੀ ਇਹ ਬਹੁਤੀ ਵਾਧੂ ਆਈ। ਚਲੋ ਮੌਸਮ ਜਿਹੜਾ ਵੀ ਹੈ ਮਿੰਟ ਮਾਰੋ ਇਹਨੂੰ ਰੱਖੋ ਤੇ ਤੁਸੀਂ ਇਹ ਚੱਕੋ ਜਿਹੜਾ ਨਾ ਕੱਲ ਮਾਮੂ ਨੇ ਇੱਕ ਪਾਰਸਲ ਆਰਡਰ ਕੀਤਾ ਸੀ
ਉਹ ਇਸ ਐਡਰੈਸ ਤੇ ਆਏਗਾ ਕਿਉਂਕਿ ਪਿੰਡ ਦੇ ਵਿੱਚ ਡਿਲੀਵਰੀ ਨਹੀਂ ਦਿੰਦੇ, ਆ ਕੇ ਲੈਣਾ ਪੈਂਦਾ ਸਪੈਸ਼ਲੀ। ਉਹ ਫਿਰ ਨਾ ਰਸਤੇ ਦੇ ਵਿੱਚ ਪਕੜਾਣਾ, ਉੱਥੋਂ ਪਿੰਡ ਦਾ ਰਿਕਸ਼ਾ ਵਾਲਾ ਫੜ ਕੇ ਲੈ ਜਾਏਗਾ। ਮੋਟਰਸਾਈਕਲ ਬਾਹਰ ਕੱਢੀਏ ਤਾਂ ਹੁਣ ਨਿਕਲੀ ਆਪਾਂ ਪਿੰਡ ਨੂੰ ਟਾਈਮੋ ਟਾਈਮ, ਕਿਉਂਕਿ ਦੁਪਹਿਰ ਕਾਫੀ ਜ਼ਿਆਦਾ ਹੋ ਗਈ, ਬਾਹਰ 11 ਵੱਜ ਗਏ ਨੇ। ਜਲਦੀ ਕਰਦੇ ਹਾਂ ਵੀ ਜਿਹੜਾ ਨੂੰ 11 ਵੱਜ ਗਏ ਨੇ ਤੇ ਸੂਰਜ ਤੇਜ਼ ਵੀ ਹੈ, ਮੱਠਾ ਵੀ ਹੈ, ਦਰਮਿਆਨਾ ਜਿਹਾ ਕੰਮ ਹੈ। ਲੇਕਿਨ ਇਸ ਤੋਂ ਪਹਿਲੇ ਕਿ ਹੋਰ ਤੇਜ਼ ਹੋਵੇ ਹੁਣ ਪਹੁੰਚ ਜਾਈਏ, ਕਿਉਂਕਿ ਕਰਦਿਆਂ ਨਿਕਲਦੇ ਕੰਮ ਨਿਕਲ ਹੀ ਜਾਂਦੇ ਨੇ ਤੇ ਕੰਮ ਦੇਰ ਹੋਈ ਜਾਂਦੀ ਰਹਿੰਦੀ। Later. ਜੀ ਪਿੰਡ ਅਸੀਂ ਪਹੁੰਚ ਗਏ ਤੇ ਹੁਣ ਅਸੀਂ ਚੱਲੇ ਆ ਤੰਦੂਰ ਤੇ ਰੋਟੀਆਂ ਲਾਉਣ। ਠੀਕ ਹੈ, ਬੇਬੇ ਨੂੰ ਫੜਾ ਦਿੱਤਾ ਹੈ ਛਾਬਾ। ਮੈਂ ਕਿਹਾ ਤੰਦੂਰ ਦੀਆਂ ਰੋਟੀਆਂ ਹੀ ਖਾ ਲਈਏ, ਬੜੇ ਦਿਨ ਹੋ ਗਏ ਤੰਦੂਰ ਦੀਆਂ ਰੋਟੀਆਂ। ਉੱਤੋਂ ਬੱਦਲ ਕਿੱਡਾ ਚੜਿਆ ਖੜੋਤਾ, ਬੱਦਲ ਫੁੱਲ ਚੜਿਆ ਪਿਆ ਸੀ ਕਿ ਇਸ ਤੋਂ ਪਹਿਲੇ ਬਾਰਿਸ਼ ਆਵੇ। ਲੱਗ ਜਾਣਾ ਵਾ। ਠੀਕ ਹੈ, ਤੇ ਤਵੀ ਦੀਆਂ ਨਹੀਂ, ਅੱਜ ਅਸੀਂ ਖਾਵਾਂਗੇ ਤੰਦੂਰ ਦੀਆਂ ਰੋਟੀਆਂ। ਤੇ ਹੁਣ ਅਸੀਂ ਚੱਲੇ ਆਂ ਜੀ ਤੰਦੂਰ ਤੇ ਰੋਟੀਆਂ ਲਾਉਣ ਵਾਸਤੇ। ਠੀਕ ਹੈ, ਦੋਵੇਂ ਮਾਈਆਂ ਨੂੰ ਮੈਂ ਕਰ ਲਿਆ ਤਿਆਰ। ਠੀਕ ਹੈ, ਮੈਂ ਕਿਹਾ ਚਲੋ ਇਹ ਦੋਵੇਂ ਭੈਣਾਂ ਅੱਜ ਇੱਕ ਭੈਣ ਲਾਏਗੀ, ਇੱਕ ਭੈਣ ਲਾਏਗੀ। 2 ਮਿੰਟਾਂ ਦੇ ਤੰਦੂਰ ਤੇ ਰੋਟੀਆਂ ਦੇ। ਤੁਸੀਂ ਕਹਿੰਦੇ ਬੇਬੇ ਨੂੰ ਕੰਮ ਨਹੀਂ ਆਉਂਦੇ, ਅੱਜ ਵੇਖਦੇ ਬੇਬੇ ਤੰਦੂਰ ਤੇ ਰੋਟੀਆਂ ਲਾਉਂਦੀ ਕਿ ਨਹੀਂ। ਲੋ ਜੀ, ਤੰਦੂਰ ਮਾਈ ਨੇ ਤਾ ਲਿਆ ਹੁਣ। ਠੀਕ ਹੈ, ਇੱਧਰ ਬਲ ਪਈ ਜੀ ਵਿੱਚ ਅੱਗ ਤੰਦੂਰ ਦੇ ਭਾਂਬੜਾਂ ਵਾਲੀ। ਹੁਣ ਤੁਸੀਂ ਖਲੋ ਲਓਗੇ ਨਹੀਂ ਦੇਰ। ਭਾਈ ਮਾਸੀ ਦੇ ਪਿੰਡ ਆਈ ਆ, ਮਾਸੀ ਦੇ ਘਰ ਹੁਣ ਤੰਦੂਰ ਤਾਂ ਆ ਕੇ ਰੋਟੀਆਂ ਲਾਉਣ ਲੱਗੀ। ਤੇ ਬਸ ਫਿਰ ਲਾਓ ਮਾਸੀ ਦੇ ਪਿੰਡ ਆਈ ਆ, ਮਾਸੀ ਦੇ ਪਿੰਡ। ਬੇਬੇ ਨੇ ਆਉਂਦਿਆਂ ਹੀ ਕਹਿਤਾ, ਕਹਿੰਦੀ ਮੈਂ ਜਿਹੜਾ ਨਾ ਹੱਥ ਨਾਲ ਮੇਰੇ ਕੋਲ ਰੋਟੀਆਂ ਨਹੀਂ ਲੱਗਣੀਆਂ। ਤੇ ਨਾਲ ਹੀ ਜਿਹੜਾ ਨਾ ਅੱਗ ਤੋਂ ਬਚਣ ਦੇ ਬਜਾਏ ਵੱਡੀ ਭੈਣ ਨੂੰ ਨਾਲ ਹੀ, ਭੈਣੇ ਤੂੰ ਹੁਣ ਭੈਣ ਦੀ ਸ਼ੂਗਰ ਲੋਈ, ਭੈਣ ਦਾ ਤੂੰ ਪਤਾ ਲੈਣ ਵਾਸਤੇ ਆਈ ਆ ਹੈ। ਤੇ ਹੁਣ ਤੁਹਾਡੇ ਵਾਸਤੇ ਉਹ ਗੱਦੀ ਲਿਆ ਕੇ ਰੱਖ। ਤੁਸੀਂ ਕਿਹਾ ਮੇਰੇ ਕੋਲ ਗੱਦੀ ਤੋਂ ਬਗੈਰ ਨਹੀਂ ਲੱਗਦੀਆਂ। ਗੱਦੀ ਆ ਗਈ ਤੇ ਮੈਂ ਸੜਦਾ, ਮੈਂ ਗੱਦੀ ਨਾਲ ਰੋਟੀ ਪਕਾਉਣੀ ਆ। ਤੇ ਗੱਦੀ ਆ ਗਈ, ਉਹ ਵੇਖੋ ਗੱਦੀ ਆ ਗਈ ਹੁਣ ਬਸ। ਆ ਤੇ ਹੁਣ ਗੱਦੀ ਤੇ ਰੋਟੀਆਂ ਪਕਾਵਾਂਗੇ। ਹਾਂ, ਸਮੀ ਆਪਦਾ ਵੀ ਆਟਾ ਕੱਢ ਲਿਆ ਰਿਹਾ, ਜੋ ਤੂੰ ਵੀ ਆਟਾ ਲਿਆ। ਅੱਜ ਸਾਰੇ ਟੱਬਰ ਦੇ ਆਟੇ ਲਿਆਓ। ਬੇਬੇ ਕਹਿੰਦੀ ਮੈਂ ਇੱਕ ਵਾਰੀ 200 ਰੋਟੀ ਪਕਾ, ਬਣਾ ਮੋਟੀ ਜੀ। 200 ਰੋਟੀ ਮੈਂ ਪਕਾ ਲੈਣੀ ਸੀ ਇੱਕ ਟਾਈਮ ਦੇ ਵਿੱਚ। ਤੇ ਅੱਜ ਵੇਖਦੇ ਨਾ ਕਿਹੜੀ 200 ਰੋਟੀ ਪਾ ਗਈ। ਆਲੂ ਫੜੋ। ਜਿਹੜੇ ਪਿੰਡਾਂ 'ਚ ਰਹਿੰਦੇ ਆ ਨਾ, ਭਾਵੇਂ ਉਹ ਲੰਡਨ ਜਾ ਕੇ ਰਹਿ ਲੈਣ ਤੇ ਭਾਵੇਂ ਅਮਰੀਕਾ, ਉਹਨਾਂ ਦੀ ਜਿਹੜੀ ਪਿੰਡਾਂ ਦੀ ਜਿਹੜੀ ਹੁੰਦੀ ਨਾ ਦਿਲ 'ਚ ਰੀਝ, ਉਹ ਦਿਲ 'ਚ ਜ਼ਰੂਰ ਰਹਿੰਦੀ ਆ। ਉਹ ਨਹੀਂ ਮਾਜ਼ੀ ਨੂੰ ਭੁੱਲ ਸਕਦੇ। ਉਹਨਾਂ ਦੇ ਦਿਲ 'ਚ ਬਾਰ-ਬਾਰ ਇਹੀ ਰੀਝ ਆਉਂਦੀ ਹੈ ਕਿ ਅਸੀਂ ਪਿੰਡ ਜਾਈਏ, ਪਿੰਡ ਦੀ ਸੌਗਾਤ ਵੇਖੀਏ, ਪਿੰਡ ਦਾ ਸ਼ੌਕ ਪੂਰਾ ਕਰੀਏ। ਤੁਸੀਂ ਇੰਜ ਕਰੋ ਨਾ, ਥੋੜੀਆਂ ਜਿਹੀਆਂ ਸਾਦੀਆਂ ਰੋਟੀਆਂ ਪਕਾਓ। ਹੁਣ ਪਿੰਡ ਦੀ ਸਗਾਤ ਮੈਨੂੰ ਯਾਦ ਆਇਆ ਕਿ ਜਿਹੜਾ ਮਸਾਲਾ ਹੈ ਵੇਸਣ ਵਾਲਾ ਬਣਾ ਕੇ ਰੋਟੀਆਂ ਲਾਈ ਦੀਆਂ। ਤੇ ਮੈਂ ਉਹਨੇ ਦਿਨਾਂ 'ਚ ਕਰਦਾ ਪਿਆਜ਼ 2 ਕਟਾ ਕੇ ਨਾ, ਖੀਰੇ ਖੂਰੇ ਕਟਾ ਕੇ ਤੇ ਵਿੱਚ ਮਸਾਲਾ ਪਾ ਕੇ ਵੇਸਣ। ਚਲੋ ਪਿਆਜ਼ ਤੇ ਮਿਰਚਾਂ ਉਹ ਮਿਕਸ ਕਰਕੇ ਲਿਆਣਾ ਵਾ ਮੈਂ। ਮਸਾਲਾ ਬਣਾ ਕੇ ਲਿਆਉਣਾ ਤੇ ਮਸਾਲੇ ਵਾਲਾ ਜਿਹੜਾ ਨਾ ਰਲਾ ਕੇ ਕੋਈ 2-4 ਰੋਟੀਆਂ ਮਸਾਲੇ ਵਾਲੇ ਵੀ ਲਾ ਲੈ। ਹਰੀ ਮਿਰਚ, ਪਿਆਜ਼, ਹਰਾ ਧਨੀਆ ਪਾਈਆ ਕੱਟ ਲਿਆਵਾਂ ਸਾਰੀਆਂ। ਪਾਈਆ 2-2 ਕੱਟ ਕੇ ਨਾ, ਤੇ ਉਹਨਾਂ ਨੂੰ ਰਗੜ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨੂੰ ਪੀੜ ਲਈ। ਫੇਰ ਉਹਦੇ 'ਚ ਇੰਨਾ ਕੁ ਵੇਸਣ ਲਾ ਕੇ ਤੇ ਲੂਣ ਮਿਰਚ ਘਾਟਾ ਰੱਖਣਾ ਵਾ। ਫਿਰ ਮਤਲਬ ਸ਼ਾਮ ਤੇ ਕਰ ਲਈਏ। ਚਲੋ ਮਿੰਟ ਮਾਰੋ, ਰੋਟੀਆਂ ਲਾਓ ਤੁਸੀਂ। ਅੱਜ ਗੱਲਾਂ ਨਾ ਸੁਣਾਓ, ਗੱਲਾਂ ਸੁਣਾ ਕੇ ਜਿਹੜਾ ਨਾ ਤੰਦੂਰ ਤਪੀ। ਇਹ ਜੇ ਕਿੰਨਾ ਕੁ ਤਪਣਾ ਤੰਦੂਰ? ਹਜੇ ਤਾਂ ਹੁਣ ਸ਼ੁਰੂ ਕੀਤਾ ਵਾ ਤੇ ਆਪੇ ਮੋਟਾ ਡੰਡਾ ਲਾਇਆ ਤੁਸੀਂ। ਮੋਟਾ ਡੰਡਾ ਨਾ ਲਾਉਂਦੇ ਇਹਨੂੰ। ਨਹੀਂ ਮੈਂ ਕਹਿੰਦਾ ਬੱਦਲ ਦੇ ਜੀ ਚੜਿਆ ਆਉਂਦਾ। ਠੀਕ ਹੈ, ਫਿਰ ਉਹ ਕਹਿਣਾ ਨਹੀਂ ਕੋਸਰੀ ਨਹੀਂ ਜਾ ਗਿਆ ਨਹੀਂ ਪਿਓ ਦੀ ਸੁੱਤ। ਕੁੱਟੀਆਂ ਪਿਓ ਦੀ ਸੁੱਥਣ ਤਾਂ ਲਾ ਲੈ ਵੇਚ ਜਾਵਣੀ ਜਾਵਣੀ ਮੇਰਾ ਛਿਪਰਾ ਵੀ ਲਾ ਲੈ। ਪਹਿਲੇ ਤੁਸੀਂ ਰੋਟੀਆਂ ਵੱਲ ਧਿਆਨ ਦਿਓ। ਠੀਕ ਹੈ, ਇਹਨਾਂ ਵਿੱਚ ਛਿੱਟਾਂ ਆ ਗਈਆਂ ਤੇ ਰੋਟੀਆਂ ਅੱਧ ਚ ਹੀ ਰਹਿ ਜਾਣੀਆਂ। ਫਿਰ ਸਾਰਾ ਟੱਬਰ ਕਿਤੇ ਭੁੱਖਾ ਬੈਠਾ ਹੋਵੇ ਤੰਦੂਰ ਦੀਆਂ ਖਾਣ ਦੇ ਚੱਕਰ ਹੈ। ਹੁਣ ਤਬੀਅਤ ਵਾਵਾ ਸ਼ੂਗਰ ਹਾਈ ਸੈੱਟ। ਭੈਣ ਦੀ ਸ਼ੂਗਰ ਸਹੀ ਹੋ ਗਈ ਨਾ, ਲੈਵਲ ਤੇ ਆ ਗਈ ਆ। ਲੈਵਲ ਤੇ ਆ ਗਈ। ਹੁਣ ਭੈਣ ਨੂੰ ਰੋਟੀਆਂ ਪਕਾ ਕੇ ਦਿਓ ਨਾ, ਇਹਦੇ ਹੱਥ ਨਾਲ ਬਹਿ ਕੇ ਖਵਾਇਆ ਜੇ, ਨਾਲੇ ਮਾਸੀ ਨੂੰ ਤੇ ਨਾਲੇ ਭੈਣ। ਸਹੀ ਨਾ ਪੱਕਿਆ ਭੈਣ ਮਾਂ ਕੁੱਟਣ ਲੱਗ ਜਾਵੇ। ਤੇ ਆਹੀ ਡੰਡਾ ਨਾ ਭੈਣ ਦੇ ਹੱਥ ਚ ਫੜਾ ਦੇਣੇ। ਇੱਕ ਆ ਵੇਖੋ ਕਿੰਨੇ ਪਏ ਨੇ। ਇਹ ਆ ਲੋ ਇੱਕ ਚਮਕ ਰੱਖੋ ਨਾ ਦੇ ਹੱਥ ਚ। ਆਹ ਦੇ ਹੱਥ ਚ ਰੱਖੋ ਨਾ। ਆਹ ਤਾਂ ਗਿੱਲੀਆਂ ਵਾ। ਇਹ ਹੌਲੀ ਹੌਲੀ ਮੱਚ ਮੁੱਚ ਜਾਣੀਆਂ ਸਾਰੀਆਂ। ਉਦੋਂ ਜੰਮੂ ਨਹੀਂ ਚੰਗਾਈ ਮੈਨੂੰ ਲੱਗਦਾ ਔੜੀਆਂ ਨੇ। ਉਹ ਤਾਂ ਮੈਨੂੰ ਹੁੱਕਾ ਨਜ਼ਰ ਆ ਗਿਆ। ਹੁੱਕਾ ਫੜ ਕੇ ਲਿਆਈ। ਉਹ ਭੱਜ ਕੇ ਜਾਈ ਹੁੱਕਾ ਫੜ ਕੇ ਲਿਆਈ। ਤੇ ਬੇਬੇ ਜਿਹੜਾ ਨਾ ਹੁੱਕਾ ਅੱਜ ਪਿਆ ਕੇ ਚੈੱਕ ਕਰੀਏ ਬੇਬੇ ਨੇ ਕਿ ਜਿਹੜਾ ਨਾ ਕੈਮ ਆ ਕਿ ਨਹੀਂ। ਠੀਕ ਹੈ, ਮਾਸੀ ਮੇਰੀ ਪੀਂਦੀ ਆ ਤਾਂ ਬਰੇਵੀ ਨਾ ਪੀਵੇ। ਲੈ ਇਹਦੀ ਕਿਹੜੀ ਗੱਲ ਆ। ਚਲੋ ਲਾਓ ਹਾਂ ਘੁੱਟ। ਸੱਚੀ ਓਏ ਲਾ ਘੁੱਟ ਕੇ ਜੇ ਤੂੰ ਆ ਤਾਂ ਨਿਕਲੇ ਨਹੀਂ। ਆ ਇੰਜ ਨਹੀਂ ਪੀਵੀਦਾ। ਮੈਂ ਤਾਂ ਤਾਂ ਬੁੱਝਾ ਪਿਆ ਵਾ। ਨਹੀਂ, ਮੈਂ ਤੁਹਾਨੂੰ ਪੀ ਕੇ ਆਣਾ। ਆ ਬੁੱਝਿਆ ਵਾ। ਹੁੱਕੇ ਦੇ ਵਿੱਚ ਹੈ ਹੀ ਕੁਛ ਨਹੀਂ। ਹੈ ਨਹੀਂ ਕਹੂ ਕਿ ਬੁੱਝਿਆ ਪਿਆ। ਹਾਂ, ਉਹ ਤਾਂ ਬੁੱਝਿਆ ਪਿਆ। ਹੁੱਕਾ ਹੀ ਬੁੱਝਿਆ ਪਿਆ। ਹੁੱਕਾ ਬੁੱਝਿਆ ਕੀ ਹੁੱਕਾ ਪਿਆ ਨਾ ਰੀਹਾਂ ਨੂੰ ਵੀ? ਮੈਂ ਕਿਹਾ ਕਿ ਤੇ ਉਹਨੂੰ ਵੀ ਕਹਿੰਦੇ ਕਿ ਜਿਹੜਾ ਨਾ ਹੁੱਕਾ ਪੀਣਾ। ਲੋ ਜੀ ਆ ਇੱਧਰ ਅੱਗ ਫੁੱਲ ਮਚੀ ਜਾ ਰਹੀ ਹੈ। ਠੀਕ ਹੈ, ਤੇ ਮਾਈ ਵੀ ਇੱਧਰ ਧੂਏ ਨਾਲ ਧਵਾਖੀ ਗਈ ਹੈ। ਹੁਣ ਖੁਸ਼ ਜੇ? ਇਹ ਤਾਂ ਕਿਸਮਤ ਵਾਲੀ ਪੁਰਾਣੀ ਫੀਲਿੰਗ ਆ ਰਹੀ ਨਾ? ਪੁਰਾਣੀ ਫੀਲਿੰਗ ਆ ਰਹੀ ਹੈ? ਰੋਜ਼ ਹੀ ਆਉਂਦੀ ਦਿਲ ਚ। ਨਹੀਂ ਓੜੀ ਨਹੀਂ। ਹੁਣ ਇਹ ਧੂਏ ਦੇ ਨਾਲ ਪੁਰਾਣੀ ਫੀਲਿੰਗ ਆ ਰਹੀ। ਵੈਸੇ ਗੱਲ ਇੱਕ ਹੈਗੀ ਆ, ਮੈਨੂੰ 25 ਸਾਲ ਹੋ ਗਿਆ ਮੈਂ ਚੁੱਲ੍ਹੇ ਦੀ ਅੱਗ ਛੱਡੀ ਹੋਈ ਸੀ। ਚਲੋ 25 ਸਾਲਾਂ ਬਾਅਦ ਯਾਦ ਤਾਜ਼ੀ ਕਰਾਈ ਨਾ। ਪਿੰਡ ਹੋਣੀ ਹੈ ਨਾ, ਕਦੀ ਕਦੀ ਚੁੱਲ੍ਹੇ ਤੇ ਬਹਿ ਜਾਂਦੇ ਆ ਤਾਂ ਤੰਦੂਰ ਜਿਹੜਾ ਬੜੀ ਹੁਣ ਸੱਸ ਵਾਲੀ ਯਾਦ ਤਾਜ਼ਾ ਹੋਈ ਤੁਹਾਡੀ। ਸੱਸ ਵਾਲੀ ਯਾਦ ਕੇ ਨਾਲ ਐ ਤੰਦੂਰ ਤੇ ਨਾਲ ਹੁੱਕਾ। ਤੇ ਸੱਸ ਵੀ ਤੇ ਪੀਂਦੀ ਸੀ ਨਾ ਹੈ। ਹੁਣ ਮਾਈ ਵਾਲੀ ਯਾਦ ਤਾਜ਼ਾ ਹੋਈ। ਮੇਰੀ ਸੱਸ ਵੀ ਹੁੱਕਾ ਪੀਂਦੀ ਸੀ, ਮੇਰੀ ਮਾਂ ਵੀ ਅੱਲਾ ਬਖਸ਼ ਪੀਂਦੀ ਸੀ। ਤੇ ਬਸ ਫਿਰ ਹੈ ਹੁਣ ਤੁਸੀਂ ਵੀ ਹੁੱਕਾ ਪੀਣ ਲੱਗਣਾ। ਬਸ ਛੱਡ ਦਿਓ। ਸਿਗਰਟ ਦੇ ਬਿਮਾਰ ਹੁੱਕਾ ਨਹੀਂ ਮੈਂ ਨਹੀਂ ਤੁਹਾਨੂੰ ਹੁਣ ਹੁੱਕਾ ਲਿਆ ਕੇ ਦੇਣਾ। ਇਸ ਤਰ੍ਹਾਂ ਤੰਦੂਰ ਇੱਕ ਲਾ ਦੇਣਾ ਛੱਤ ਦੇ ਉੱਤੇ ਤੇ ਤੰਦੂਰ ਦੇ ਨਾਲ ਬੈ ਕੇ ਨਾਲ ਤੁਸੀਂ ਰੋਟੀਆਂ ਲੈ ਜਾ ਕਰਨਾ, ਨਾਲ ਹੁੱਕਾ ਤਕਾ ਲਿਆ ਕਰਨਾ। ਰੀਹਾ ਤਾਂ ਆ ਦਿਆ ਕਰੂਗੀ। ਰੀਹਾ ਬਣਾ ਦਿਆ ਕਰਾਂਗੇ। ਹੁੱਕਾ ਬਣਾਉਣਾ ਹੁੰਦਾ। ਇਹ ਕਮੀ ਰਹਿ
ਸੀ ਬਸ ਹੁਣ ਹੁੱਕੇ ਤੇ ਨਹੀਂ ਹੁੱਕਾ ਜ਼ਰੂਰੀ ਐ ਇਸ ਉਮਰ ਦੇ ਵਿੱਚ ਨਾ ਖੰਘ ਖੁੰਘ ਨਹੀਂ ਲੱਗਦੀ ਬੰਦੇ ਦਾ ਗਲਾ ਗੁਲਾ ਸਾਫ਼ ਹੋ ਜਾਂਦਾ ਹੁੰਦਾ ਆਪਦੀ ਸ਼ਾਈਨ ਖਰਾਬ ਨਹੀਂ ਕਰਨੀ ਹੁੱਕਾ ਪੀ ਕੇ ਮੈਂ A few moments later. ਲੋ ਜੀ ਬੇਬੇ ਆ ਗਈ ਜੀ ਤੰਦੂਰ ਦੇ ਉੱਤੇ ਠੀਕ ਹੈ ਤੇ ਕੁਝ ਰੋਟੀਆਂ ਲਾ ਕੇ ਇੱਧਰ ਰੱਖ ਲਈਆਂ ਨੇ ਬੇਬੇ ਨੇ ਤੇ ਇਹ ਲਾ ਰਹੇ ਬੇਬੇ ਕੋ ਰੋਟੀ ਬੜੀ ਔਖੀ ਜੀ ਲੱਗਦੀ ਕਿਉਂਕਿ ਤੰਦੂਰੀ ਦਾ ਮੂੰਹ ਹੈ ਨਿੱਕਾ ਇਹ ਚੈੱਕ ਕਰੋ ਚਿੰਬੜ ਗਈ ਬਹੁਤੀ ਉੱਤੇ ਲਾਤੀ ਤੁਸੀਂ ਰੋਟੀ ਤਾਂ ਪੱਕੀ ਆ ਪੱਕੀ ਨਹੀਂ ਗੀ ਰੋਟੀ ਲੱਗੀਆਂ ਵਿੱਚ 2 ਰੋਟੀਆਂ ਨੇ ਐਸਮ ਸਿਰਫ ਉਹ ਰੋਟੀ ਉਖੜੀ ਜਾਂਦੀ ਉਧਰ ਥੋੜੀ ਜੀ ਉਹਨੂੰ ਫੜੋ ਹਾਂ ਪੇੜਾ ਕਰੋ ਪਿੱਛੇ ਕਰ ਲਾ ਨਹੀਂ ਇਹ ਕੁੱਕੂ ਉੱਠ ਪਿਆ ਹੈ ਓਏ ਓਏ ਸੁੱਤਾ ਉੱਠ ਪਿਆ ਤੂੰ ਸ਼ਾਮ ਹੀ ਸਾਡਾ ਉੱਠ ਪਿਆ ਠੀਕ ਹੈ ਤੇ ਇੱਧਰ ਰੋਟੀਆਂ ਲਾ ਕੇ ਆਲ ਰੋਟੀ ਸੜ ਗਈ ਨਹੀਂ ਸੜਦੀ ਸੜ ਗਈ ਉਹ ਵੇਖੋ ਲਾ ਲਓ ਨਹੀਂ ਸੋਹਣੀ ਲਾਲ ਸੁਵੀ ਰੋਟੀ ਹੋ ਗਈ ਕੱਢ ਦਿਓ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਤੰਦੂਰ ਚੋਂ ਆਪਣੀ ਰੋਟੀ ਨਿਕਲ ਕੇ ਬਾਹਰ ਆ ਗਈ ਠੀਕ ਹੈ ਕੱਚਾ ਤਾਂ ਨਹੀਂ ਰੋਟੀ ਦਾ ਨਹੀਂ ਲੋ ਜੀ ਰੋਟੀਆਂ ਲਈਆਂ ਨੇ ਅਸੀਂ ਪਕਾ ਠੀਕ ਹੈ ਮਾਸੀ ਦਾ ਘਰ ਉਹ ਸਾਹਮਣਾ ਬੂਆ ਮਾਸੀ ਦੇ ਘਰ ਦਾ ਠੀਕ ਹੈ ਮਤਲਬ ਇਹ ਆਪਣੀ ਬੈਕ ਵਾਲੀ ਜਿਹੜੀ ਹਵੇਲੀ ਹੈ ਆਪਣੇ ਘਰ ਦੀ ਹੈ ਬੈਕ ਵਾਲੀ ਜਿਹੜੀ ਹਵੇਲੀ ਜਿੱਥੇ ਠੀਕ ਹੈ ਤੁਸੀਂ ਕਹਣਾ ਅਗਲਾ ਗੰਦ ਸਾਫ਼ ਨਹੀਂ ਕੀਤਾ ਹੋਰ ਆ ਗਿਆ ਇਹ ਜੀ ਜੰਮੂ ਪਟਾਏ ਸੀ ਜੰਮੂਆਂ ਦੀ ਜਿਹੜੀ ਛਾਂਗ ਆ ਗਈ ਆਪਣੇ ਕੁੰਡੀ ਲਾ ਦੇ ਅੱਛਾ ਹਾਂ ਇਹ ਜੰਮੂਆਂ ਦੀ ਛਾਂਗ ਆ ਗਈ ਇਹ ਸਾਰਾ ਜਿਹੜਾ ਨਾ ਤਵੀ ਚ ਬਣ ਜਾਂਦਾ ਬਾਕੀ ਇਹਦਾ ਅੱਜ ਜਿਹੜਾ ਨਾ ਆਪਾਂ ਸਾਰੇ ਦਾ ਸਾਰਾ ਸਫਾਇਆ ਕਰ ਦੇਣਾ ਤੁਹਾਨੂੰ ਜਿਹੜਾ ਗੰਦ ਨਜ਼ਰ ਆ ਰਿਹਾ ਨਾ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਇਹ ਗੰਦ ਨਹੀਂ ਨਜ਼ਰ ਆਏਗਾ ਮੈਂ ਇਹਦੀ ਸਾਰੇ ਦਾ ਸਫਾਇਆ ਕਰ ਦੇਣਾ A to Z ਭੈਣੇ ਠੀਕ ਆ ਹੁਣ ਤਬੀਅਤ ਵਾਵਾ ਰਾਤੀ ਐਵੇਂ ਅਚਾਨਕ ਹੀ ਤਬੀਅਤ ਖਰਾਬ ਕਰਕੇ ਬਹਿ ਗਏ ਤੁਸੀਂ ਪਤਾ ਨਹੀਂ ਕੀ ਹੋਇਆ ਰਾਤੀ ਮੈਂ ਤਾਂ ਕੋਈ ਸ਼ੈ ਨਹੀਂ ਖਾਧੀ ਤੇ ਰਾਤੀ ਜਾਣਦਾ ਹੈ ਹੋਰਾਂ ਘਰ ਰੋਟੀ ਖਾਧੀ 2 ਮੁਰਕੀਆਂ ਆਵੇ ਮਾੜਾ ਜਿਹਾ ਸਾਲਣ ਦਾ ਇੱਥੇ ਹੀ ਸੀ ਤੁਹਾਨੂੰ ਪਤਾ ਵਾ ਵੀ ਸ਼ੂਗਰ ਹਾਈ ਹੋ ਜਾਂਦੀ ਲੋ ਹੋ ਜਾਂਦੀ ਆ ਚੈੱਕ ਕਰਦੇ ਰਿਹਾ ਕਰੋ ਤੇ ਗੋਲੀ ਟਾਈਮ ਨਾਲ ਸਵੇਰੇ ਖਾਲੀ ਪੇਟ ਖਾ ਲਿਆ ਕਰੋ ਮੁੰਡਾ ਜਾਨਾ ਮੈਨੂੰ ਕਿਹਾ ਕਰਦਾ ਫਿਰ ਮੈਂ ਗੋਲੀ ਕਰਨੀ ਆ ਪਹਿਲੇ ਖਾਣ ਤੋਂ ਕੋਈ ਸ਼ੈ ਨਹੀਂ ਕਰਨੀ ਬਾਅਦ ਨਾਸ਼ਤਾ ਕਰਨੀ ਮੈਨੂੰ ਤਾਂ ਨਾ ਰਾਤੀ ਮੈਨੂੰ ਕੀ ਪਤਾ ਸੀ ਤੁਹਾਡੀ ਤਬੀਅਤ ਨਹੀਂ ਠੀਕ ਮੈਂ ਤਾਂ ਰਾਤੀ ਖਾ ਆਇਆ ਮੈਂ ਤਾਂ ਇੰਜ ਉੱਪਰ ਭੰਦੀ ਉੱਠੀ ਮੈਂ ਕਿਹਾ ਆਇਆ ਏ ਖੈਰ ਹੋਵੇ ਸਵੇਰੇ ਉੱਠਦੇ ਹੀ ਮੈਂ ਫੋਨ ਕੀਤਾ ਮੈਂ ਕਿਹਾ ਪੁੱਛਾਂ ਤਾਂ ਸਹੀ ਤੇ ਪਤਾ ਲੱਗਾ ਤੁਹਾਡੀ ਤਬੀਅਤ ਵਾਵਾ ਖਰਾਬ ਹੋ ਗਈ ਮੁੰਡਾ ਬਾਹਰੋਂ ਆਇਆ ਮਰਾਨ ਤੇ ਮੈਨੂੰ ਆਦਾ ਅੰਮੀ ਤੂੰ ਕਿਵੇਂ ਕੋਈ ਮੈਂ ਤਾਂ ਪਤਾ ਨਹੀਂ ਪੁੱਤ ਮੈਂ ਤਾਂ ਬਿਜਲੀ ਕਰਦੀ ਮੈਨੂੰ ਪੂਰਾ ਨਹੀਂ ਦਿੰਦਾ ਮੈਂ ਇਹਨੂੰ ਖਿੱਚ ਕੁੱਚ ਕੇ ਠਾਇਆ ਮੈਂ ਘੁੱਟ ਵੇ ਕੰਬਲਿਆ ਮੇਰੀ ਤਾਂ ਭੈਣ ਦੀ ਤਬੀਅਤ ਐਡੀ ਖਰਾਬ ਹੋ ਗਈ ਭਜਾ ਚੱਲ ਕੇ ਵੇਖ ਕੇ ਆਵਾਂ ਰਾਤੀ ਵੱਡੀ ਮੇਰੀ ਤਬੀਅਤ ਖਰਾਬ ਹੋ ਸੀ ਇਸ ਵਜ੍ਹਾ ਤੋਂ ਤੇ ਅਸੀਂ ਆਏ ਸੀ ਪਿੰਡ ਠੀਕ ਹੈ ਤੇ ਹੁਣ ਸ਼ੁਕਰ ਅਲਹਮਦੁਲਿਲਾ ਤਬੀਅਤ ਵਾਵਾ ਕਿਤੇ ਸ਼ੂਗਰ ਜਿਹੜੀ ਨਾ ਥੋੜੀ ਬਹੁਤ ਹਾਈ ਹੋ ਗਈ ਸ਼ੂਗਰ ਦਾ ਪਤਾ ਨਹੀਂ ਚੱਲਿਆ ਮਤਲਬ ਸਵੇਰ ਉੱਠ ਕੇ ਗੋਲੀ ਵੀ ਖਾਧੀ ਖਾਲੀ ਪੇਟ ਲੇਕਿਨ ਉਹਦੇ ਬਾਵਜੂਦ ਫੇਰ ਹਾਈ ਹੋ ਗਈ ਪਤਾ ਨਹੀਂ ਕਿਵੇਂ ਲੱਗੇ ਖਾਲੀ ਪੇਟ ਗੋਲੀ ਪਹਿਲੇ ਸ਼ੂਗਰ ਚੈੱਕ ਕਰਕੇ ਗੋਲੀ ਖਾ ਕੇ ਅਗਰ ਜ਼ਿਆਦਾ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਨਾ ਫੇਰ ਕਰੀਦਾ ਨਾਸ਼ਤਾ ਵਗੈਰਾ ਕਰੀਦਾ ਠੀਕ ਹੈ ਨਾਸ਼ਤਾ ਵੀ ਕੋਈ ਏਡਾ ਹਾਈਟ ਨਹੀਂ ਬਿਲਕੁਲ ਲਾਈਟ ਵੇਟ ਜਿਹਾ ਕਿਉਂਕਿ ਸਵੇਰ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਜਾਂ ਹਜ਼ਮ ਵੀ ਨਹੀਂ ਹੁੰਦੀ ਮੋਸਟਲੀ ਲੋਕਾਂ ਨੂੰ ਤੇ ਸਾਡੇ ਸ਼ੁਰੂ ਦੀ ਆਦਤ ਆ ਕਿ ਸਵੇਰ ਨੂੰ ਜਿਹੜਾ ਨਾ ਸਾਰੇ ਬੰਦੇ ਹੀ ਤਕਰੀਬਨ ਰਸ ਖਾਂਦੇ ਨੇ ਠੀਕ ਹੈ ਬ੍ਰੈਡ ਵਗੈਰਾ ਮੈਨੂੰ ਨਹੀਂ ਖਾਦਾ ਜਾਂਦਾ ਨਹੀਂ ਉਹ ਕਹਿੰਦੇ ਹਜ਼ਮ ਹੁੰਦਾ ਮੇਰਾ ਨਾ ਮੂੰਹ 'ਚ ਚਿਪਕ ਜਿਹਾ ਜਾਂਦਾ ਤੇ ਮੈਨੂੰ ਨਾ ਪਸੰਦ ਵੀ ਨਹੀਂ ਹੈ ਤੇ ਉਹ ਇੱਕ ਰਸ ਖਾਂਦੇ ਨੇ ਸਿਰਫ ਫੋਕੀ ਚਾਹ ਦੇ ਨਾਲ ਲੇਕਿਨ ਉਹਦੇ ਬਾਵਜੂਦ ਫਿਰ ਵੀ ਜਿਹੜਾ ਨਾ ਹਾਈ ਹੋ ਗਈ ਸੀ ਸ਼ੂਗਰ ਆਪਦਾ ਖਿਆਲ ਰੱਖਿਆ ਕਰੋ ਪਹਿਲਾਂ ਸਵੇਰੇ ਟਾਈਮ ਨਾਲ ਹੀ ਮੈਂ ਮੁੜਿਆ ਸਵੇਰੇ ਆਦੀ ਮਾਂ ਦਾ ਨਾ ਪਹਿਲਾਂ ਬਲੱਡ ਸ਼ੂਗਰ ਚੈੱਕ ਕਰ ਲਿਆ ਕਰ ਦਵਾਈ ਦੇ ਕੇ ਬਹੁਤ ਫੇਰ ਮਰਬੇ ਜਾਇਆ ਕਰ ਉਹ ਵੇਖਦਾ ਵਿਚਾਰਾ ਇੱਥੇ ਹੋਰ ਕੀ ਆ ਉਹਦੇ ਤੇ ਬੋਦੇ ਨਹੀਂ ਆਵਾਜ਼ ਆਉਂਦੇ ਵਿਆਹ ਤੋਂ ਬਾਅਦ ਬੋਦੇ ਨਹੀਂ ਬਣਾਈਦੇ ਹੈ ਵਿਆਹ ਤੋਂ ਬਾਅਦ ਬੋਦੇ ਨਹੀਂ ਬਣਾਈਦੇ ਦੱਸ ਸਮਝਾ ਮੁੰਡੇ ਨੂੰ ਪੌਦੇ ਕਿਉਂ ਨਹੀਂ ਹੁਣ ਬਾਹਰ ਬੋਦੇ ਕਿੰਨੇ ਵੇਖਣੇ ਵਿਆਹ ਤੋਂ ਬਾਅਦ ਜਿਹੜੇ ਬੋਦੇ ਬਣਾ ਕੇ ਬਾਹਰ ਘਰ ਵਾਲੀ ਹੁਣ ਬਾਹਰ ਚੱਲਾ ਉਹ ਸ਼ਹਿਰ ਨੂੰ ਚੱਲਾ ਠੀਕ ਹੈ ਤੇ ਹੁਣ ਉਹ ਜਿਹੜਾ ਬੋਦੇ ਬਣਾਈ ਜਾਂਦਾ ਬੰਦੇ ਦੀ ਭੋਰਾ ਵੈਲਿਊ ਪਰਸੈਂਟ ਹੋਣੀ ਚਾਹੀਦੀ ਹੈ ਪਰਸੈਲਿਟੀ ਹੋਣੀ ਚਾਹੀਦੀ ਪਰਸੈਲਿਟੀ ਜਿਹੜੀ ਨਾ ਘਰੇ ਬਣਾਈ ਦੀ ਪਰਸੈਲਿਟੀ ਵਿਆਹ ਤੋਂ ਬਾਅਦ ਬਾਹਰ ਜਾਣ ਲੱਗਾ ਪਰਸੈਲਿਟੀ ਨਹੀਂ ਖਾਈ ਦੀਆਂ ਹਾਂ ਨਾ ਪੁੱਤ ਹੋਣੀਆਂ ਚਾਹੀਦੀਆਂ ਵਾ ਭਰਜਾਈਏ ਵੇਖ ਲਾ ਬੰਦਾ ਤੇਰਾ ਪੌਦਾ ਵਾ ਕੇ ਚੱਲਾ ਹੀ ਬਾਹਰ ਤੂੰ ਇਹ ਕਿਦਾਂ ਲੜਾਈ ਤੇ ਕਰਾ ਕੇ ਜਾਈਏ ਅੱਜ ਮਾਮੇ ਦੀ ਪਰਸਨ ਨਹੀਂ ਹੈ ਅੱਜ ਤੂੰ ਕਰਾ ਨਹੀਂ ਆ ਜਾ ਬਹੁਤ ਲਾਗਤ ਬਾਜੀਆਂ ਪੁੱਤ ਤੂੰ ਕਰਦਾ ਇਹ ਯਾਰ ਮੇਰੇ ਤਾਂ ਪਤਾ ਨਹੀਂ ਕੀ ਮੈਂ ਕਹਿੰਦਾ ਹੱਸਦੇ ਖੇਡਦੇ ਰਹਿਣਾ ਚਾਹੀਦਾ ਇੱਕ ਹੀ ਜ਼ਿੰਦਗੀ ਹੈ ਪਤਾ ਨਹੀਂ ਕਿਦਾਂ ਡਰ ਜਾਏ ਇਸ ਤੋਂ ਹੱਸਦੇ ਖੇਡਦੇ ਰਹੋ ਇੰਜੋਏ ਕਰੋ ਜ਼ਿੰਦਗੀ ਨੂੰ ਹੈ ਜਿੱਥੇ ਜਾਣਾ ਥੋੜਾ ਨਾ ਮਿਰਚ ਮਸਾਲਾ ਤੜਕਾ ਲਾਣਾ ਚਾਹੀਦਾ ਲੂਣ ਮਿਰਚਾਂ ਖਾ ਕੇ ਤੇਰੇ ਵਾਸਤੇ ਇੰਜੋਏ ਬਣ ਜਾਂਦਾ ਵਾ ਤੇ ਅਗਲੇ ਦਾ ਜਿਹੜਾ ਤੇਵੜ ਬਦਲ ਜਾਂਦਾ ਵਾ ਅਗਲੇ ਕਹਿੰਦੇ ਇਹ ਇੰਜੋਏ ਕਰਦਾ ਸਾਨੂੰ ਨਾਰਾਜ਼ ਕਰਕੇ ਜਿੰਦਾ ਬਦਲਦਾ ਹੈ ਬਦਲੇ ਸਾਨੂੰ ਕੀ ਅਸੀਂ ਇੰਜੋਏ ਕਰਨਾ ਜ਼ਿੰਦਗੀ ਅਸੀਂ ਇੰਜੋਏ ਕਰਨ ਆਏ ਆ ਅਸੀਂ ਤੇ ਜ਼ਿੰਦਗੀ ਦੇ ਦਿਨ ਕੱਟਣ ਨਹੀਂ ਆਏ ਅਸੀਂ ਇੰਜੋਏ ਕਰਨਾ ਹੈ ਅਸੀਂ ਇੰਜੋਏ ਕਰਕੇ ਕੱਟਣੀ ਜਿਹੜੀ ਭਾਂ ਛੋਟੀ ਭਾਂ ਕੋਈ ਵੱਡੀ ਸੜਦਾ ਹੈ ਤੇ ਸੜੇ ਤੇ ਕੋਈ ਲੜਦਾ ਹੈ ਤੇ ਲੜੇ ਸਾਡੇ ਪਿਆਰ ਨਾਲ ਮਾਹੀ ਦਾ ਦੀਵਾ ਬਣੇ ਆਹੇ ਕੀ ਬਾਤ ਇੱਕ ਸਿੰਗਰ ਤੇ ਦੂਜੀ ਭੈਣ ਜਿਹੜੀ ਨਾ ਉਹ ਸ਼ਾਇਰ ਕੀ ਬਾਤ ਆ ਕੋਈ ਸੜਦਾ ਏ ਤੇ ਸੜੇ ਕੋਈ ਬਾਲਦਾ ਏ ਤੇ ਬਲੇ ਮੈਂ ਰਾਂਝੜ ਕਹਿੰਦਾ ਕੀ ਬਾਤ ਹੈ ਤੁਹਾਨੂੰ ਸਹੀ ਮੈਂ ਆਖਿਆ ਇੱਕ ਭੈਣ ਸਿੰਗਰ ਇੱਧਰ ਗੁਲਕਾਰ ਸਾਹਿਬ ਬੈਠੇ ਨੇ ਤੇ ਇੱਧਰ ਜਿਹੜਾ ਨਾ ਸ਼ਾਇਰ ਸਾਹਿਬ ਬੈਠੇ ਨੇ ਹਾਸਾ ਖੇਡਾ ਧੀਆਂ ਪੁੱਤਾਂ ਨਹੀਂ ਹੁੰਦਾ ਉਹ ਵੀ ਨਾ ਕਰੀਏ ਤੇ ਹੋਰ ਕੀ। ਵੈਸੇ ਇੱਕ ਗੱਲ ਆ ਜਦੋਂ ਅਸੀਂ ਨਿੱਕੇ ਨਿੱਕੇ ਸੀ ਨਾ ਠੀਕ ਹੈ ਤੇ ਅੱਬੂ ਉਦੋਂ ਸੋਧੀਆ ਹੁੰਦੇ ਸੀ ਤੇ ਉੱਥੋਂ ਆਉਣੀਆਂ ਕੇਸਟਾਂ ਨਾ ਮਤਲਬ ਉਦੋਂ ਇੱਥੇ ਤੇ ਹੁੰਦੀਆਂ ਨਹੀਂ ਸੀ
ਉਥੋਂ ਪਹਿਲੇ ਟੇਪ ਆਈ, ਡੈਗ ਆਇਆ, ਫਿਰ ਕੇਸਟ ਆਉਣੀ, ਰਿਕਾਰਡਿੰਗ ਹੋ ਗਿਆ ਨਾ ਗਾਣੇ ਉਹਨਾਂ 'ਚ ਪਸੰਦੀਦਾ ਗਾਣੇ ਰਿਕਾਰਡ ਹੋ ਗਏ ਹੈ। ਤੇ ਇੱਥੇ ਜਿੱਦਾਂ ਅਸੀਂ ਸਕੂਲ ਆਉਣਾ ਤੇ ਟੇਪ ਚੱਲ ਰਹੀ ਹੋਣੀ ਤੇ ਨਾਲ ਇੰਜ ਅਤਵਾਰ ਵਾਲੇ ਦਿਨ, ਸੱਚ ਅਤਵਾਰ ਵਾਲੇ ਦਿਨ ਨਾ ਟੇਪ ਚੱਲ ਰਹੀ ਹੋਣੀ 8-9 ਵਜੇ ਦਾ ਟਾਈਮ ਨਾਲ ਟੇਪ ਚੱਲ ਰਹੀ ਤੇ ਨਾਲ ਇੰਜ ਝਾੜੂ ਚੱਲ ਰਿਹਾ ਨਾ ਕਰੇ ਹੈ। ਇੱਕ ਪਾਸੇ ਝਾੜੂ ਦੀ ਆਵਾਜ਼ ਆਉਣੀ ਤੇ ਇੱਕ ਪਾਸੇ ਚੱਲ ਰਿਹਾ ਇੱਕ ਪਾਸੇ ਨਹੀਂ, ਇੱਕ ਪਾਸੇ ਚੱਲ ਰਿਹਾ ਨਾ ਬਿਨ ਤੇਰੇ ਸਨਮ ਇਸ ਜਹਾਨ में मरना जाएंगे ਪੂਰੇ ਭੇਜਾ ਹੈ ਖਤ ਮੇ ਭੂਲ ਨਹੀਂ ਮੇਰਾ ਦਿਲ ਹੁਣ ਫੁੱਲ ਵੀ ਗਏ ਤੇ ਦਿਲ ਵੀ ਗਏ। ਹੁਣ ਬਸ ਹੁਣ ਤੇ ਅਸੀਂ ਗਿੱਟੇ ਗੱਡਿਆਂ ਤੇ ਰਹਿ ਗਏ। ਤੇ ਗੋਭੀ ਦੇ ਫੁੱਲ ਬਣੇ ਪਏ ਆ। ਗੋਭੀ ਦੇ ਫੁੱਲ ਬਣੇ ਪਏ ਅੱਜ। ਵੈਸੇ ਗੋਭੀ ਦਾ ਅੱਛਾ ਤੁਸੀਂ ਗੋਭੀ ਖਾਧੀ ਤੇ ਤੁਸੀਂ ਗੋਭੀ ਦੇ ਨਾਲ ਤਾਨਾ ਮਾਰਤਾ। ਪਹਿਲਾਂ ਭੈਣ ਨੂੰ ਵੀ ਨਹੀਂ ਛੱਡਿਆ। ਇਹ ਭੈਣ ਨੂੰ ਵੀ ਜਿਹੜਾ ਮਾਈ ਨਾ ਬਹੁਤ ਕਬੱਤੀ ਮਾਈ ਹੈ, ਠੀਕ ਹੈ। ਭੈਣ ਨੂੰ ਵੀ ਨਹੀਂ ਛੱਡਿਆ, ਮੂੰਹ ਤੇ ਹੀ ਗੋਭੀ ਦਾ ਤਾਨਾ ਮਾਰਤਾ। ਗੋਭੀ ਖਵਾਈ ਨਾ ਦੁਪਹਿਰੇ ਅਸੀਂ ਆਏ ਆ, ਆਲੂ ਗੋਭੀ ਪੱਕੀ ਸੀ ਹੈ ਤੇ ਵੇਖ ਲਾ ਤਾਨਾ ਨਹੀਂ ਮਾਰਨ ਹਟਿਆ। ਜੋ ਦਿਨ ਭਰਜਾਈ ਹੈ ਤੇ ਭਰਜਾਈ ਨੂੰ ਖਾ ਖੂ ਕੇ ਹੈ। ਮਿਰਚਾਂ ਥੋੜੀਆਂ ਤੇਜ਼ ਸੀ, ਬਾਕੀ ਗੋਸ਼ਤ ਬਹੁਤ ਸੋਹਣਾ ਪਕਾਇਆ। ਮਿਰਚਾਂ ਬਸ ਥੋੜੀਆਂ ਤੇਜ਼ ਸੀਗੀਆਂ। ਵੈਸੇ ਮੈਂ ਕਹਿ ਨਹੀਂ ਰਹੀ ਕਿ ਮਿਰਚਾਂ ਤੇਜ਼ ਸੀ, ਬਸ ਨਾ ਮਿਰਚਾਂ ਥੋੜੀਆਂ ਤੇਜ਼ ਸੀ, ਲੇਕਿਨ ਉਹ ਹਾਂਡੀ ਬੜੀ ਸੋਹਣੀ ਪੱਕੀ ਸੀ ਹੈ। ਮੈਂ ਤੇ ਨਾ ਗੱਲ ਕਰਨੀ ਕੋਈ। ਫਿਰ ਅੱਗੋਂ ਭਲਾ ਕੀ ਕਹਿੰਦੀ, ਅਸੀਂ ਤੇ ਬੜ ਬੋਲੇ ਆ, ਅਸੀਂ ਤੇ ਸੱਚ ਕਹਿ ਦੇਈਦਾ। ਕਿਸੇ ਨੂੰ ਕੋੜਾ ਲੱਗਦਾ ਭਾਵੇਂ ਕਿਸੇ ਨੂੰ ਲੱਗੇ, ਕਿਸੇ ਨੂੰ ਮਿੱਠਾ ਲੱਗਦਾ ਲੱਗੇ। ਸਿਆਣੇ ਆਂਦੇ ਆ ਕਿ ਮੂੰਹ ਤੇ ਤਾਰੀਫ ਤੇ ਕੰਡੋ ਪਿੱਛੇ ਚੁਗੋ, ਠੀਕ ਆ। ਮੂੰਹ ਤੇ ਗੱਲ ਕਰੋ ਜਿਹੜੀ ਕਰਨੀ ਹੁੰਦੀ ਹੈ। ਮੂੰਹ ਦੀ ਆ ਗੱਲਾਂ ਤੇ ਕੰਡੋ ਪਿੱਛੇ ਚੁਗਲੀਆਂ ਜ਼ਰੂਰ ਕਰੀਏ, ਮੂੰਹ ਤੇ ਕਰ ਲਓ। ਐਡੀ ਵੀ ਸਿੱਧੀ ਨਹੀਂ ਕਰਨੀ ਚਾਹੀਦੀ, ਕਿਉਂ ਭਾਈ ਸਾਹਿਬ? ਨਹੀਂ ਚੁਗਲੀ ਤਾਂ ਕਰੋ। ਚਲੋ ਮੂੰਹ ਤੇ ਗੱਲ ਕਰੋ ਸੱਚੀ, ਭਾਵੇਂ ਅਗਰ ਨੂੰ ਚੰਗੀ ਲੱਗੇ ਤੇ ਭਾਵੇਂ ਲੱਗੇ ਕੌੜੀ ਹੈ। ਹੁਣ ਤੂੰ ਜਿਹੜਾ ਭੈਣ ਹੈ ਤੇ ਤੈਨੂੰ ਲਾਤੀ, ਹੁਣ ਤੂੰ ਵੀ ਇੱਕ ਭੈਣ ਨੂੰ ਲਾ ਦੇ ਐਵੇਂ ਤੱਤੀ ਠੀਕ ਹੈ। ਭਾਵੇਂ ਚੰਗੀ ਲੱਗੇ ਤੇ ਭਾਵੇਂ ਮੰਦੀ ਲੱਗੇ। ਨਹੀਂ ਮੈਂ ਨਹੀਂ ਲਾਉਂਦੀ, ਮੇਰੀ ਨਿੱਕੀ ਭੈਣ ਹੈ। ਮੇਰੀ ਨਿੱਕੀ ਭੈਣ ਹੈ, ਇਹ ਕੋਈ ਡੈਣ ਹੈ, ਤੁਸੀਂ ਆੜੀ ਲਾ ਦਿਓ। ਇਹ ਤਾਂ ਮੇਰੀ ਨਿੱਕੀ ਭੈਣ ਹੈ। ਯਾ ਦੋਵਾਂ ਦੇ ਉੱਤੇ ਗਾਣਾ ਲਾ ਦੇਣੇ ਇੱਥੇ ਇੰਜ ਕਰਕੇ, ਇੱਥੋਂ ਕਲਿੱਪ ਬਣਾ ਕੇ ਨਾ, ਮੇਰੀ ਨਿੱਕੀ ਭੈਣ ਹੈ, ਇਹ ਕੋਈ ਡੈਣ ਹੈ, ਕੁਛ ਵੀ ਨਹੀਂ ਕਰਦੀ, ਸਾਰਾ ਦਿਨ ਰਹਿੰਦੀ ਲੜਦੀ ਹੈ। ਮੈਂ ਤਾਂ ਕਦੀ ਲੜੀ ਨਹੀਂ ਆ, ਮੇਰੇ ਨਾਲ ਹੀ ਲੜਦੇ ਆ ਸਾਰੇ। ਐਵੇਂ ਦਾ ਕੁਝ ਬਣਾਇਆ ਉਹਨਾਂ ਨੇ। ਕਿਹਨਾਂ ਨੇ? ਕੌਣ ਹੈ? ਚਲੋ ਅੱਛਾ ਭੈਣੇ, ਹੁਣ ਅਸੀਂ ਚੱਲਦੇ ਆ ਹੈ। ਮੈਂ ਜਾ ਕੇ ਹੁਣ ਕੰਮ ਵੀ ਕਰਨੇ ਆ, ਮੱਥੇ ਮੁੱਥੇ ਚੁੰਮ ਲਓ ਟਾਈਮ ਨਾਲ। ਪਕਾਉਣੀ ਆ, ਸਾਰਾ ਕੁਝ ਕਰਨਾ ਵਾ। ਅੱਗੇ ਤਾਂ ਕੀਤਾ ਪਿਆ ਹੁੰਦਾ ਸੀ ਤੇ ਅੱਜ ਕੋਈ ਨਹੀਂ ਕੀਤਾ, ਸਾਰਾ ਖਲਾਰਾ ਉਦਾਂ ਹੀ ਛੱਡ ਕੇ ਆ ਗਈ ਸੀ। ਹਾਂ, ਅੱਲਾਹ ਤਾਲਾ ਤੈਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਐਵੇਂ ਜੀਂਦੀ ਰਵੇ। ਵੱਡੀਆਂ ਭੈਣਾਂ ਤਾਂ ਮਾਵਾਂ ਹੁੰਦੀਆਂ ਵਾ। ਹੌਲੀ ਗੁੱਡੋ ਨੱਪ ਨਾ ਲਿਆ ਸਾਰੇ ਦਾ ਸਾਰਾ, ਕਿਤੇ ਜਿਹੜਾ ਨਾ ਸਾਰੇ ਨੱਪਿਆ ਹੋਵੇ ਨਾਲ ਦੇ ਨਾਲ। ਲਓ ਜੀ ਹੁਣ 5 ਵੱਜ ਗਏ ਨੇ ਇਸ ਟਾਈਮ, ਕੋਈ ਆਪਣੇ ਕੋਲ ਹੋ ਗਏ ਨੇ ਜੀ 4 ਵੱਜ ਕੇ ਤੇ 50 ਮਿੰਟ ਹੋ ਗਏ ਨੇ। ਹੁਣ ਚੱਲੀਏ ਕਿਉਂਕਿ ਕੁਝ ਕੰਮ ਮੇਰੇ ਵੀ ਰਹਿੰਦੇ ਨੇ ਤੇ ਹੁਣ ਮਾਂ ਜੀ ਚੱਲਾ ਅੱਲਾ ਦੇ ਵਾਲੇ ਆਪਣਾ ਰੱਖੋ ਖਿਆਲ ਬਹੁਤ ਸਾਰਾ, ਠੀਕ ਹੈ। ਤੇ ਜਿਹੜਾ ਨਾ ਗੋਲੀ ਟਾਈਮ ਨਾਲ ਖਾ ਕੇ ਤੇ ਹੁਣ ਅਗਲੇ ਹਫਤੇ ਜਿਹੜਾ ਤੁਹਾਡੇ ਟੈਸਟ ਸਾਰੇ ਕਰਾਣੇ ਆ ਰਿਪੀਟ ਪਰੇਸ਼ਾਨ ਨਾ ਦੁਬਾਰਾ ਹੋਇਆ ਤੋਂ। ਕਰ। ਰਾਤ ਜਦੋਂ ਵੀ ਤੇਰਾ ਜਿਹੜੇ ਵੇਲੇ ਦਿਲ ਕਰੇ ਨਾ ਤੇ ਮੁੰਡੇ ਨੂੰ ਕਿਹਾ ਕਰ ਫੋਨ ਲਾ ਦੇ ਤੇ ਮੇਰੇ ਨਾਲ 200 ਖੋ ਲਿਆ ਕਰ। ਮੈਂ ਜਾਗਦੀ ਰਹਿਣੀ ਦਿਨ ਰਾਤ। ਨਹੀਂ ਤੇ ਐਤਕੀ ਉਹ ਇੱਕ ਕੰਮ ਕਰ ਦੇਣਾ, ਟਿਕਟੋਕ ਦੀ ਸੈਲਰੀ ਚੋਂ ਐਤਕੀ ਲੈ ਕੇ ਦੇਣਾ ਇੱਕ ਬਾਪੂ ਨੂੰ ਫੋਨ, ਠੀਕ ਹੈ। ਤੇ ਅਗਲੀ ਸੈਲਰੀ ਚੋਂ ਨਾ ਤੁਹਾਨੂੰ ਇੱਕ ਜਾਂ ਆਈਫੋਨ ਮੈਂ ਲੈਣ ਲੱਗਾ ਨਵਾਂ, ਠੀਕ ਹੈ। ਦੀ ਭੈਣ ਨੂੰ ਕੋ ਮੈਨੂੰ ਕੜਾ ਦੇ ਦੇ, ਠੀਕ ਹੈ। ਹੁਣ ਕੜੇ ਤੇ ਮੰਨੀ ਤੇ ਹੈ, ਕੜਾ ਨਹੀਂ ਦਿੰਦੀ। ਕੜਾ ਮੈਨੂੰ ਦੇ ਦੇ। ਆਪਦੀ ਭੈਣ ਨੂੰ ਕੋ ਮੈਨੂੰ ਕੜਾ ਦੇ ਦੇ। ਰੱਖੇ ਆ ਉਹ ਬੋਟੀ ਲਈ ਹੋਰ ਲਿਆ ਦਾਂਗਾ ਮੈਂ ਤੁਹਾਨੂੰ। ਭੈਣ ਨੂੰ ਕੋ ਮੈਨੂੰ ਕੜਾ ਦੇ ਦੇ, ਮੈਂ ਆਈਫੋਨ ਨਵਾਂ ਲੈ ਲੈਣਾ ਤੇ ਆਹ ਆਈਫੋਨ ਫਿਰ ਤੁਹਾਨੂੰ ਸਿਮ ਪਾ ਦਾਂਗੇ। ਦੋਵੇਂ ਭੈਣਾਂ ਫਿਰ ਵੀਡੀਓ ਕਾਲ ਤੇ ਲਾ ਕੇ ਸਟੈਂਡ ਤੇ ਲਾ ਕੇ ਨਾ ਇੰਜ ਬੈਠੀਆਂ ਸਾਰਾ ਦਿਨ ਇੰਜ ਕਰਦੇ। ਫਿਰ ਸਾਨੂੰ ਨਾ ਨਮਾਜ਼ ਦੀ ਨਾ ਰੋਜ਼ੇ ਦੀ ਨਾ ਲੱਗਦਾ ਸੀ ਤੇ ਵੀਡੀਓ ਵੇਖਣੀਆਂ ਵਾ ਹਨਾ। ਅਜ਼ਾਨ ਹੋਣ ਲੱਗੀ ਸਾਂ। 1 hour later. ਹਾਂਜੀ ਤੇ ਆਪਾਂ ਘਰ ਆ ਗਏ ਸੀ। ਘਰ ਆ ਕੇ ਗਰਮੀ ਨਾਲ ਇੰਨਾ ਕੁ ਜ਼ਿਆਦਾ ਬੁਰਾ ਹਾਲ ਸੀ। ਸਭ ਤੋਂ ਪਹਿਲੇ ਤੇ ਤੁਹਾਡੇ ਭਰਾ ਨੇ ਲਿਆ ਸ਼ਾਵਰ, ਠੀਕ ਹੈ। ਸ਼ਾਵਰ ਲੈ ਕੇ ਕੋਈ ਤਬੀਅਤ ਰਿਲੈਕਸ ਹੋਈ, ਮਗਰਬ ਦੀ ਨਮਾਜ਼ ਅਦਾ ਕੀਤੀ ਹੈ ਤੇ ਹੁਣ ਹੋ ਗਈ ਰਾਤ। ਮੈਂ ਕਿਹਾ ਮਾਂ ਜੀ ਜਲਦੀ ਨਾਲ ਖਾਣਾ ਬਣਾਓ, ਟਾਈਮ ਖਾ ਕੇ ਰੂਟੀਨ ਥੋੜੀ ਚੇਂਜ ਕਰੀਏ ਤੇ ਫਿਰ ਆਪਾਂ ਵਾਕ ਤੇ ਨਿਕਲਣਾ। ਮਾਂ ਜੀ ਨੇ ਰੋਟੀਆਂ ਬਣਾ ਲਈਆਂ ਨੇ, ਠੀਕ ਹੈ। ਸਾਲਨ ਕੱਲ੍ਹ ਵਾਲਾ ਹੀ ਆ ਗਿਆ ਤੇ ਹੁਣ ਮਾਂ ਜੀ ਬਣਾ ਰਹੇ ਨਾਲ ਸਲਾਦ, ਠੀਕ ਹੈ। ਗੈਸ ਚੱਲ ਜਾਵੇ ਇਸ ਤੋਂ ਪਹਿਲੇ ਆਪਾਂ ਇੱਥੇ ਦੁੱਧ ਚਾੜ ਛੱਡਿਆ। ਮੈਂ ਕਿਹਾ ਦੁੱਧ ਨੂੰ ਬਾਲਾ ਦੇ ਕੇ ਰੱਖ ਲਈਏ, ਠੀਕ ਹੈ। ਰਾਤ ਨੂੰ ਲਾਚੀਆਂ ਲੁਚੀਆਂ ਪਾ ਕੇ ਦੁੱਧ ਪੀਆ ਕਰੋ ਯਾਰ, ਸਿਹਤ ਵਾਸਤੇ ਚੰਗਾ ਹੁੰਦਾ। ਤੇ ਭੱਜਿਆ ਕਰੋ ਮਾੜਾ ਜਿਹਾ। ਹੁਣ ਮੈਂ ਕਿਹਾ ਵਾਕ ਸ਼ਾਕ ਕਰਨੀ ਹੈ ਥੋੜੀ ਜੀ ਤੇ ਖਾਣਾ ਖਾਈਏ। ਮਾਂ ਜੀ ਦੇ ਖੀਰੇ ਡੱਕਰੇ ਕੱਟੀ ਜਾਂਦੇ। ਬਿਸਮਿਲ੍ਲਾ। ਖੀਰੇ ਬੜੇ ਮਹਿੰਗੇ ਹੋ ਗਏ ਯਾਰ, ਸਾਡੇ ਤੇ 190 ਰੁਪਏ ਕਿਲੋ ਦੇ ਰਹੇ। ਤੁਹਾਡੇ ਕੀ रेट ਚੱलता है खीरा शरीरा? हाँ जी, तो मैं भी आ रहा हूँ थोड़ी सी वॉक करके। माँ जी सो गई थी खाना खाने के फौरी बाद, ठीक है। तो मैं उसके बाद थोड़ा काम कर रहा था, फिर मैंने कहा चलो थोड़ी सी वॉक कर लेते हैं। बैठे बैठे भी काफ़ी टाइम हो गया, खाना खाने के बाद कोई 2 घंटे में बैठा रहा हूँ। अभी माँ जी सो रही हैं, ठीक है। तो इस वजह से मैं अंदर नहीं जा रहा कि मैं बोलूँगा अंदर जाके तो आवाज़ से माँ जी उठ जाएंगी
और उम्मीद है कि आप लोगों को वीडियो अच्छी लगी होगी। वीडियो अच्छी लगी है तो लाइक शेयर कमेंट, चैनल को सब्सक्राइब करना नहीं भूलना, क्योंकि हमारा एक ही गोल है कि हमने जल्द से जल्द जितनी जल्दी हो सकता है तो अपना 100 के मीट करना है। सिर्फ एक ही क्राइटेरिया आप लोगों से कि 100 के मीट करना है। 100 के मेरी विश है कि हमारे घर के अंदर पहला यूट्यूब का सिल्वर प्ले बटन आए, ठीक है। और आप लोगों से कुछ भी नहीं चाहिए, सिर्फ आप लोगों की मोहब्बतें चाहिए, प्यार चाहिए। और आपका भाई डेली आ रहा है यूट्यूब टिकटॉक के ऊपर लाइव रात को पाकिस्तान टाइम 10 बजे, ठीक है। और अभी 10 बजने वाले हैं, अब मैंने लाइव भी ऑन कर लेनी है। तो इंशाल्लाह मिलते हैं सुबह एक नए व्लॉग के साथ। उम्मीद है कि आप लोगों को वीडियो अच्छी लगी होगी और दुआ में बहुत ज़्यादा याद रखिएगा, बहुत ज़्यादा प्यार। अल्लाह हाफिज़।